व्यूअर्स वेलकम बैक इन आवर प्रोग्राम जी। डॉक्टर साहब अगले इशू बारे थोड़े की विचार हैं? देखो, ਭਾਰਤ ਜਿਹੜਾ ਕਿ ਜਮਹੂਰੀਅਤ ਦਾ ਲੇਬਲ ਲਾ ਕੇ ਸਭ ਤੋਂ ਵੱਡੀ ਜਮਹੂਰੀਅਤ 1 ਬਿਲੀਅਨ 300 ਮਿਲੀਅਨ ਦਾ ਢੰਡੋਰਾ ਪਿੱਟ ਕੇ ਦੁਨੀਆ ਦੀਆਂ ਅੱਖਾਂ ਦੇ ਵਿੱਚ ਕੱਟਾ ਪਾ ਰਿਹਾ ਲੰਬੇ ਸਮੇਂ ਤੋਂ। ਉੱਥੇ ਕੀ ਸਲੂਕ ਹੋ ਰਿਹਾ ਹੈ ਘੱਟ ਗਿਣਤੀਆਂ ਨਾਲ, ਅਕਲੀਅਤਾਂ ਨਾਲ, ਆਪਣੀ ਸੁਸਾਇਟੀ ਦੇ ਨਾਲ, ਉਹਨਾਂ ਦੀ ਕਿਸ ਹੱਦ ਤੱਕ ਕਰਪਸ਼ਨ ਦੀ ਗੱਲ ਹੈ ਉੱਤੋਂ ਥੱਲੇ ਤੱਕ, ਕਿਸ ਹੱਦ ਤੱਕ ਧੱਕਾ ਹੁੰਦਾ ਹੈ, ਜੁਡੀਸ਼ਰੀ ਕਿਵੇਂ ਜਿਹੜੀ ਹੈ ਉਹ ਬਿਲਕੁਲ ਬਾਇਸਡ ਲਾਈਨ ਦੇ ਉੱਤੇ ਕੰਮ ਕਰਦੀ ਹੈ। ਲੇਕਿਨ ਸ਼ਾਇਦ ਬਹੁਤਿਆਂ ਨੂੰ ਇਹ ਪਤਾ ਨਾ ਹੋਏ ਕਿ ਪੁਲਿਸ ਕਸਟਡੀ ਦੇ ਵਿੱਚ, ਔਰ ਇਹ ਗੱਲ ਐਮਨੈਸਟੀ ਇੰਟਰਨੈਸ਼ਨਲ ਦੀਆਂ ਰਿਪੋਰਟਸ ਨੇ ਰੈਗੂਲਰਲੀ, ਕਿ ਭਾਰਤ ਦੇ ਵਿੱਚ ਜਿਹੜਾ ਵੀ ਪੁਲਿਸ ਥਾਣੇ 'ਚ ਰਹਿ ਆਉਂਦਾ ਹੈ ਉਹਨੇ ਟਾਰਚਰ ਹੋਣਾ ਹੀ ਹੋਣਾ ਜੀ। ਉਹ ਫਿਜ਼ੀਕਲ ਹੈ ਜਾਂ ਮੈਂਟਲ ਹੈ, ਗਾਲੀ ਗਲੋਚ ਹੈ ਜਾਂ ਪੁੱਠਾ ਲਟਕਾਣਾ ਹੈ ਜਾਂ ਰੂਲਰ ਫੇਰਨਾ ਹੈ ਪੱਟਾਂ ਤੇ। ਲੇਕਿਨ ਉਹਨਾਂ ਦਾ ਇਹ ਕਹਿਣਾ ਹੈ ਕਿ ਐਵਰੀਬਡੀ ਟੇਕਨ ਇਨਟੂ ਡਿਟੈਂਸ਼ਨ ਇਜ਼ ਟਾਰਚਰਡ। ਸੋ ਇਹ ਇਸ ਜਮਹੂਰੀਅਤ ਦਾ ਪਾਰਟ ਹੈ। ਔਰ ਇਹ ਸੀ ਸਾਨੂੰ ਲੱਗਦਾ ਸੀ ਵੀ ਸ਼ਾਇਦ ਇਹ ਪੁਲਿਸ ਦਾ ਵਰਤਾਰਾ ਹੈ, ਕਿਉਂਕਿ ਬ੍ਰਿਟਿਸ਼ ਕਲੋਨੀਅਲ ਜ਼ਮਾਨੇ ਦੀ ਪੁਲਿਸ ਉਸ ਤਰੀਕੇ ਨਾਲ ਹੀ ਉਹਨਾਂ ਦੀ ਟ੍ਰੇਨਡ ਕੀਤੀ ਹੋਈ। ਪਰ ਈਵਨ ਮੈਨੂੰ ਵੀ ਇਹ ਨਹੀਂ ਸੀ ਪਤਾ ਕਿ ਵੀ ਇਹ ਜਿਹੜਾ ਕੋਈ ਐਕਟ ਹੀ ਨਹੀਂ ਹੈ ਜਿਹੜਾ ਪੁਲਿਸ ਦੇ ਇਸ ਟਾਰਚਰ ਨੂੰ ਜਿਹੜਾ ਇੱਕ ਕ੍ਰਿਮੀਨਲ ਐਕਟੀਵਿਟੀ ਗਰਦਾਨੇ। ਔਰ ਇਹ ਗੱਲ ਜਦੋਂ ਪਿਛਲੇ ਦਿਨਾਂ 'ਚ ਜਿਹੜੇ ਸਾਬਕਾ ਲਾਅ ਮਿਨਿਸਟਰ ਰਿਹਾ ਭਾਰਤ ਦਾ ਅਸ਼ਵਨੀ ਕੁਮਾਰ, ਇੱਕ ਉਹਦਾ ਚੰਗਾ ਇਮੇਜ ਸੀ ਕਿ ਉਹਨੇ ਕਾਫੀ ਕੋਸ਼ਿਸ਼ ਕੀਤੀ ਪਾਰਲੀਮੈਂਟ ਦੇ ਵਿੱਚ ਵੀ ਠੀਕ ਲਾਈਨ ਲੈਣ ਦੀ। ਉਹਨੇ ਜਿਹੜਾ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕੀਤੀ ਹੈ ਭਾਰਤੀ ਸੁਪਰੀਮ ਕੋਰਟ ਦੇ ਵਿੱਚ। ਔਰ ਮੈਂ ਉਹਨਾਂ ਦੀ ਖਬਰ ਹੀ ਪੜ੍ਹਦਾ ਕਿਉਂਕਿ ਬਹੁਤ ਵਾਰ ਹਾਲਾਂ ਮੈਂ ਉਸ 'ਚੋਂ ਜਿਸਟ ਕੱਢ ਕੇ ਖੁਦ ਵੀ ਕਹਿ ਸਕਦਾ, ਪਰ ਫਿਰ ਕਿਸੇ ਨੂੰ ਇਹ ਲੱਗੇਗਾ ਵੀ ਸ਼ਾਇਦ ਅਸੀਂ ਕੋਈ ਬਾਇਸ ਰੱਖਦੇ ਹਾਂ। ਸੋ ਹਾਲਾਂ ਟਾਈਮ ਵੇਸਟ ਹੁੰਦਾ ਜਦੋਂ ਤੁਸੀਂ ਅੰਗਰੇਜ਼ੀ ਪੜ੍ਹਦੇ ਹੋ ਫਿਰ ਪੰਜਾਬੀ ਕਰਦੇ ਹੋ। ਪਰ ਇਹਦੇ ਤੋਂ ਇਹ ਹੁੰਦਾ ਹੈ ਕਿ ਭਾਈ ਜਦੋਂ ਉਹਨਾਂ ਦਾ ਜਿਹੜਾ ਫਿਲਟਰ ਕਰਕੇ ਖਬਰਾਂ ਦੇਣ ਵਾਲਾ ਮੀਡੀਆ ਹੈ ਜਾਂ ਬਿਲਕੁਲ ਹਿੰਦੂ ਨੈਸ਼ਨਲਿਸਟਿਕ ਮੀਡੀਆ ਹੈ, ਈਵਨ ਉਹ ਵੀ ਗੱਲ ਕਰਦਾ, ਫਿਰ ਇਹਦੇ 'ਚ ਜ਼ਰੂਰ ਕੁਛ ਹੋਏਗਾ। ਔਰ ਹੈਡਲਾਈਨ ਹੀ ਇਹੀ ਹੈ, ਵਾਈ ਪੁਲਿਸ ਟਾਰਚਰ ਨਾਟ ਏ ਕ੍ਰਿਮੀਨਲ ਆਫੈਂਸ ਯੈਟ, ਸੁਪਰੀਮ ਕੋਰਟ ਆਸਕਸ ਸੈਂਟਰ। ਹੁਣ ਸੁਪਰੀਮ ਕੋਰਟ ਨੇ ਸੈਂਟਰ ਨੂੰ ਪੁੱਛਿਆ ਕਿ ਭਾਈ ਟਾਰਚਰ ਜਾਂ ਤਸ਼ੱਦਦ ਅੱਜ ਤੱਕ ਇਹ ਇੱਕ ਅਪਰਾਧਕ ਮਾਮਲਾ, ਇਹਨੂੰ ਕਿਉਂ ਨਹੀਂ ਮੰਨਿਆ ਜਾਂਦਾ। ਸੁਪਰੀਮ ਕੋਰਟ ਟੁਡੇ ਇਸ਼ੂਡ ਨੋਟਿਸ ਟੂ ਸੈਂਟਰ ਆਸਕਿੰਗ ਇਟਸ ਰਿਸਪੌਂਸ to former Union Law Minister Ashwani Kumar's public interest litigation plea for making custodial torture by the police and other law enforcement agencies a criminal offence in line with the United Nations 1987 Convention Against Torture, to which India was a signatory. ਹੁਣ 1987 ਚ ਭਾਰਤ ਨੇ ਜਿਹੜੀ ਇੰਟਰਨੈਸ਼ਨਲ ਟ੍ਰੀਟੀ ਹੈ ਅਗੇਂਸਟ ਟਾਰਚਰ ਇਸ ਦੇ ਉੱਤੇ ਦਸਤਖਤ ਕੀਤੇ ਹੋਏ ਨੇ। ਲੇਕਿਨ ਇਹਦੇ ਬਾਵਜੂਦ ਸਾਬਕਾ ਲਾ ਮੰਤਰੀ ਭਾਰਤ ਦਾ, ਕਿਸੇ ਸਟੇਟ ਦਾ ਨਹੀਂ, ਅਸ਼ਵਨੀ ਕੁਮਾਰ, ਇਹ ਸੁਪਰੀਮ ਕੋਰਟ 'ਚ ਜਨਹਿਤ ਯਾਚਕਾ ਦਾਇਰ ਕਰਕੇ ਕਹਿੰਦਾ ਹੈ ਕਿ ਜੀ ਇਹਨੂੰ ਕ੍ਰਿਮੀਨਲ ਆਫੈਂਸ ਨਹੀਂ ਬਣਾਓ। ਜੋ ਹੀ ਮੈਂ ਇਹ ਖਬਰ ਦੇਖੀ ਮੈਨੂੰ ਖਿਆਲ ਆਇਆ ਕਿ ਵੀ ਇਹੀ ਇੱਕ ਰਾਦਰ ਬੇਸ ਵੀ ਰਿਹਾ ਜਿਨ੍ਹਾਂ ਕੁਝ ਨੌਜਵਾਨਾਂ ਦੀ ਐਕਸਟ੍ਰੈਡੀਸ਼ਨ ਜਾਂ ਡਿਪੋਰਟੇਸ਼ਨ ਰੁਕੀ। ਇੱਕ ਉਹਦੇ 'ਚ ਆਰਗੂਮੈਂਟ ਇਹੀ ਹੁੰਦਾ ਹੈ ਸਾਡੇ ਵਕੀਲਾਂ ਦਾ ਕਿ ਭਾਰਤ ਦੇ ਵਿੱਚ ਟਾਰਚਰ ਹੁੰਦਾ। ਔਰ ਇਹ ਜਿਹੜੀ UN ਔਰ ਬੇਸ਼ੱਕ ਭਾਰਤ ਨੇ ਦਸਤਖਤ ਕੀਤੇ ਹੋਏ ਨੇ ਇਸ ਕਨਵੈਨਸ਼ਨ ਅਗੇਂਸਟ ਟਾਰਚਰ ਦੇ ਉੱਤੇ, ਲੇਕਿਨ ਇਹਦੇ ਬਾਵਜੂਦ ਭਾਰਤ 'ਚ ਔਰ ਇਹ ਹੁੰਦਾ ਕਿ ਵੀ ਜੇ ਇਹਨੂੰ ਵਾਪਸ ਭੇਜਿਆ ਜਾਏਗਾ ਟਾਰਚਰ। ਬਹੁਤ ਵਾਰੀ ਜੱਜਾਂ ਨੇ ਜਿਹੜੀ ਇੱਥੇ ਰਾਹਤ ਦਿੱਤੀ ਹੈ ਡਿਪੋਰਟੇਸ਼ਨ ਜਾਂ ਐਕਸਟ੍ਰੈਡੀਸ਼ਨ ਮਾਮਲਿਆਂ 'ਚ, ਉਹ ਇਸ ਬਣਾ ਤੇ ਦਿੱਤੀ ਹੈ। ਆਰਗੂਇੰਗ ਬਿਫੋਰ ਏ ਬੈਂਚ ਹੈਡਡ ਬਾਈ ਚੀਫ ਜਸਟਿਸ TS ਠਾਕਰ, the senior advocate petitioner acknowledged that he failed to put in place such a law while being a minister, but now as a citizen he wanted to prevent the brutal treatment being meted out to those in police custody for various reasons. ਇਹ ਹੁਣ ਭਾਰਤ ਦੀ ਡੈਮੋਕ੍ਰੇਸੀ ਦਾ ਹਾਲ ਦੇਖੋ। ਇਹ ਅਸ਼ਵਨੀ ਕੁਮਾਰ ਜਿਹੜਾ ਖੁਦ ਕੇਸ ਪਲੀਡ ਕਰ ਰਿਹਾ ਹੈ, ਉਹਨੇ ਕਿਹਾ ਜੀ ਮੈਂ ਮਿਨਿਸਟਰ ਰਿਹਾ, ਮੈਂ ਆਪਣਾ ਟਿੱਲ ਲਾਇਆ ਕਿ ਮੈਂ ਇਸ ਕਿਸਮ ਦਾ ਕੋਈ ਕਾਨੂੰਨ ਬਣਵਾ ਸਕਾਂ ਕਿ ਪੁਲਿਸ ਟਾਰਚਰ ਦੇ ਵਿੱਚ ਜਿਹੜਾ ਪੁਲਿਸ ਕਸਟਡੀ ਟਾਰਚਰ ਹੈ ਉਹਨੂੰ ਅਫੈਂਸ ਮੰਨਿਆ ਜਾਏ, ਪਰ ਮੈਂ ਕਾਮਯਾਬ ਨਹੀਂ ਹੋਇਆ। ਹੁਣ ਮੈਂ ਇੱਕ ਸਿਟੀਜ਼ਨ ਹੈ ਔਰ ਮੈਂ ਸੁਪਰੀਮ ਕੋਰਟ ਨੂੰ ਕਿਹਾ ਜੀ ਮੈਂ ਤੁਹਾਡੇ ਦਰਬਾਰ 'ਚ ਆਇਆ ਕਿ ਤੁਸੀਂ ਇਸ ਬਾਰੇ ਕੁਝ ਕਰੋ। He said he had come to judiciary as the center maintained that there was no need for a separate law. ਉਹਨੇ ਕਿਹਾ ਜੀ ਮੈਂ ਜਦੋਂ ਇਹ ਕਰਦਾ ਕੋਈ ਲੋੜ ਹੀ ਨਹੀਂ ਕਿਸੇ ਅੱਡ ਲਾਅ ਦੀ। The government was also non-committal
on a time frame for an alternative solution involving amendments to section 330 and 331 of the Indian Penal Code, despite the fact that India signed the UN Convention far back in 1997. ਹੁਣ ਇਹ ਜਿਹੜੀ 1997 ਦੇ ਵਿੱਚ ਉਦੋਂ ਸ਼ਾਇਦ ਆਈਕੇ ਗੁਜਰਾਲ ਸੀ, ਉਦੋਂ ਇਹਨਾਂ ਨੇ ਇਸ ਕਨਵੈਨਸ਼ਨ ਤੇ ਦਸਤਖਤ ਕੀਤੇ ਸੀ। ਉਹਨੇ ਕਿਹਾ ਜੀ ਮੈਂ ਕਿਹਾ ਵੀ ਚਲੋ ਜਿਹੜੀਆਂ ਇਹ ਸੈਕਸ਼ਨ 330 ਤੇ 331 ਹੈ ਇਹਨੂੰ ਅਮੈਂਡ ਕਰ ਦਿਓ ਔਰ ਇਹਨੂੰ ਜਿਹੜਾ ਉਹ ਕ੍ਰਿਮੀਨਲ ਅਫੈਂਸ ਬਣਾਓ ਜੇ ਪੁਲਿਸ ਹਿਰਾਸਤ ਦੇ ਵਿੱਚ ਟਾਰਚਰ ਹੁੰਦਾ, ਪਰ ਇਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੋਈ। Earlier realizing that India didn't have a law to deal with custodial violence, the center had formulated the Prevention of Torture Bill 2010, which the Lok Sabha passed on May 6, 2010. Subsequently, the Rajya Sabha's Select Committee, headed by the petitioner, recommended in December 2010 the legislation be enacted with some additions and modifications, but the bill lapsed following the dissolution of the 15th Lok Sabha. ਹੁਣ ਇਦਾਂ ਜਿਹੜੇ ਲਾਅ ਮਰਦੇ ਨੇ, ਜਿਹੜੇ ਬਣਨੇ ਵੀ ਹੁੰਦੇ ਨੇ। ਤੁਸੀਂ ਲੋਕ ਸਭਾ ਚ 2010 ਚ ਪਾਸ ਕਰਵਾ ਲਿਆ, ਫਿਰ ਰਾਜ ਸਭਾ ਜਾਣਾ ਸੀ, ਉਹਦੀ ਸਿਲੈਕਟ ਕਮੇਟੀ ਦੇ ਸਾਹਮਣੇ ਭੇਜ ਦਿੱਤਾ। ਜਦੋਂ ਤੱਕ ਉਹਨੇ ਰਿਕਮੈਂਡ ਕਰਕੇ ਭੇਜਿਆ ਉਦੋਂ ਤੱਕ ਲੋਕ ਸਭਾ ਦੀ ਟਰਮ ਮੁੱਕ ਗਈ। ਹੁਣ ਨਾ ਨਵੀਂ ਦੇ ਵਿੱਚ ਉਹ ਆਏ ਨਾ ਉਹਨੂੰ ਕੋਈ ਚੁੱਕੇ। ਸੋ ਹੁਣ ਉਹਨਾਂ ਨੇ the Supreme Court has also sought response of the National Human Rights Commission, as the petitioner pleaded that the commission was taking cognizance of only the incidents of torture that resulted in custodial death. ਹੁਣ ਇਹ ਹੈ ਕਿ ਵੀ ਇੱਕ ਬਾਡੀ ਇਹਨਾਂ ਨੇ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਬਣਾਇਆ ਹੋਇਆ ਜੀ। ਇਹ ਵੀ ਕਮਿਸ਼ਨ ਕਿਵੇਂ ਹੋਂਦ ਚ ਆਇਆ? 1985 ਦੇ ਵਿੱਚ ਇਹਨਾਂ ਨੇ ਇੱਕ ਬੜਾ ਖਤਰਨਾਕ ਕਾਲਾ ਲਾਅ ਟਾਡਾ ਬਣਾਇਆ, ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ। ਹੁਣ ਉਹਦੇ ਥੱਲੇ ਪੁਲਿਸਮੈਨ ਦੇ ਕੋਲ ਉਹ ਪਾਵਰ ਸੀ ਜਿਹੜੀਆਂ ਅਮਰੀਕਾ ਦੇ ਪ੍ਰੈਜ਼ੀਡੈਂਟ ਕੋਲ ਨਹੀਂ ਹੈਗੀਆਂ। ਜਿਹਨੂੰ ਮਰਜ਼ੀ ਗੋਲੀ ਮਾਰ ਦਿਓ, ਜਿਹਦੇ ਮਰਜ਼ੀ ਘਰ ਚ ਵੜ ਜਾਓ ਕਿ ਇੱਥੇ ਟੈਰਰਿਸਟ ਸੀ, ਜਿਹਨੂੰ ਮਰਜ਼ੀ ਕਹੋ ਜੀ ਇਹਨਾਂ ਨੇ ਜਿਹੜਾ ਉਹਨਾਂ ਨੂੰ ਸ਼ੈਲਟਰ ਦਿੱਤੀ, ਜਿਵੇਂ ਸਪੈਸ਼ਲ ਪਾਵਰਸ ਐਕਟ ਐਸਪੀਏ ਕਸ਼ਮੀਰ ਚ ਯੂਜ਼ ਕਰ ਰਹੇ ਨੇ, ਮਨੀਪੁਰ ਚ ਨਾਰਥ ਈਸਟ ਚ ਕੀਤਾ। ਔਰ ਇਸ ਟਾਡਾ ਦੀ ਬਹੁਤ ਆਲੋਚਨਾ ਦੁਨੀਆ ਭਰ ਚ ਹੋਈ ਔਰ ਅਮਰੀਕਾ ਚ ਇੱਕ ਸਟੇਜ ਤੇ 170 ਦੇ ਕਰੀਬ ਕਾਂਗਰਸਮੈਨ ਜਿਹੜੇ ਨੇ ਉਹਨਾਂ ਨੇ ਇਸ ਦੇ ਉੱਤੇ ਭਾਰਤ ਨੂੰ ਚੰਗੀ ਤਰ੍ਹਾਂ ਸੈਂਸ਼ਰ ਵੀ ਕੀਤਾ। ਸੋ ਜਦੋਂ ਇਹ ਚੱਲ ਰਿਹਾ ਸੀ ਵੀ ਟਾਡਾ ਨੂੰ ਖਤਮ ਕਰੋ ਜਾਂ ਦੂਜਾ ਕਰੋ, ਔਰ ਟਾਡਾ ਦੇ ਥੱਲੇ ਹੁਣ ਵੀ ਜਿਹੜੇ ਕੇਸ ਬਹੁਤ ਸਾਰੇ ਨਾਭਾ ਜਾਂ ਦਿੱਲੀ ਜੇਲ੍ਹਾਂ ਚ ਨੇ ਜਾਂ ਦਵਿੰਦਰਪਾਲ ਸਿੰਘ ਭੁੱਲਰ, ਉਹ ਟਾਡਾ ਦੇ ਥੱਲੇ ਹੀ ਉਹਨਾਂ ਨੂੰ ਜਿਹੜੇ ਅਜੇ ਵੀ ਟ੍ਰਾਇਲ ਚੱਲ ਰਹੇ ਨੇ। ਔਰ ਉਸ ਸਟੇਜ ਤੇ ਭਾਰਤ ਨੇ ਉਸ ਪ੍ਰੈਸ਼ਰ ਨੂੰ ਘੱਟ ਕਰਨ ਦੇ ਲਈ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਬਣਾ ਦਿੱਤਾ। ਉਹਨਾਂ ਨੇ ਕਿਹਾ ਜੀ ਦੇਖੋ ਲਾਅ ਆਪਣੀ ਥਾਂ ਹੈ, ਪਰ ਜਿਹੜੇ ਵੀ ਕੋਈ ਹੋਏਗਾ ਇਹ ਸਾਡਾ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਇਹਨੂੰ ਕਰੇਗਾ। ਔਰ ਇਹ ਖਬਰ ਇਹ ਕਹਿੰਦੀ ਹੈ ਕਿ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਟਾਰਚਰ ਦਾ ਜੇ ਕੋਈ ਇਨਸੀਡੈਂਟ ਉਹਦੇ ਸਾਹਮਣੇ ਪਹਿਲਾਂ ਲੈ ਕੇ ਕੌਣ ਜਾਏਗਾ, ਕੋਈ ਪਟੀਸ਼ਨ ਕਰੇਗਾ ਉਹਦੇ ਸਾਹਮਣੇ ਜਾਏਗੀ, ਪਰ ਉਹ ਉਸੇ ਹੀ ਕੇਸ ਨੂੰ ਲੈਂਦੇ ਨੇ ਜਿਹਦੇ 'ਚ ਟਾਰਚਰ ਨਾਲ ਬੰਦਾ ਮਰ ਗਿਆ। ਜਦੋਂ ਤੱਕ ਬੰਦਾ ਜਿਉਂਦਾ, ਔਰ ਇਹੀ ਕਾਰਨ ਹੈ ਕਿ ਪੁਲਿਸ ਜਦੋਂ ਟਾਰਚਰ ਕਰਦੀ ਹੈ ਉਹ ਇਸ ਤਰੀਕੇ ਨਾਲ ਕਰਦੀ ਹੈ ਵੀ ਹੱਡੀਆਂ ਨਾ ਟੁੱਟਣ ਜੀ, ਔਰ ਫਿਰ ਕੁਝ ਦਿਨ ਉਹ ਪੇਸ਼ ਨਹੀਂ ਕਰਦੇ ਉਹਨੂੰ ਜਦੋਂ ਤੱਕ ਜਿਹਦੇ ਰੋਲਰ ਫੇਰਿਆ, ਪੁੱਠਾ ਲਟਕਾਇਆ, ਦੂਜਾ ਉਹ ਬਿਲਕੁਲ ਥੋੜਾ ਬਹੁਤ ਖੜੇ ਹੋਣ ਦੇ ਕਾਬਿਲ ਹੁੰਦਾ, ਫਿਰ ਉਹਨੂੰ ਲੈ ਕੇ ਜਾਂਦੇ ਨੇ, ਭਾਵੇਂ ਉਹ ਬਿਲਕੁਲ ਤੁਰ ਜਿਹੜਾ ਇਵੇਂ ਹੀ ਰਿਹਾ ਹੁੰਦਾ ਕਿ ਵੀ ਉਸ ਤੋਂ ਤੁਰਿਆ ਹੀ ਨਹੀਂ ਜਾ ਰਿਹਾ ਹੁੰਦਾ। ਲੇਕਿਨ ਇਹਦਾ ਵੀ ਕੋਈ ਨਹੀਂ, ਕਿਉਂਕਿ ਕੋਈ ਕਾਨੂੰਨ ਨਹੀਂ ਹੈ ਜਿਹੜਾ ਉਹਨਾਂ ਨੂੰ ਦੋਸ਼ੀ ਠਹਿਰਾਏ। ਔਰ ਜਿਵੇਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 4 ਸਿੱਖ ਨੌਜਵਾਨਾਂ ਨੂੰ ਖਾਸ ਤੌਰ ਤੇ ਜਸਪ੍ਰੀਤ ਸਿੰਘ ਜੱਸੇ ਨੂੰ ਟਾਰਚਰ ਕੀਤਾ, ਉਹਦਾ ਜੋ ਬੁਰਾ ਹਾਲ, ਔਰ ਉਸ ਟਾਰਚਰ 'ਚ ਰੋਲਰ ਨਹੀਂ, ਕਿਸੇ ਹੱਦ ਤੱਕ ਵੀ ਜਾ ਕੇ ਉਹ ਇਲੈਕਟ੍ਰਿਕ ਸ਼ੌਕਸ ਦੂਜੇ ਤੀਜੇ, ਮਰਨਾ ਨਹੀਂ ਚਾਹੀਦਾ। ਜੇ ਮਰ ਗਿਆ ਫਿਰ ਤੁਸੀਂ ਹਿਊਮਨ ਰਾਈਟ ਕਮਿਸ਼ਨ ਕੋਲ ਜਾ ਕੇ 50,000 ਜਾਂ ਲੱਖ ਦਾ ਤੁਹਾਨੂੰ ਮੁਆਵਜ਼ਾ ਦੇ ਦੇਣਗੇ, ਉਹ ਵੀ ਤੁਸੀਂ 10 ਸਾਲ ਕੇਸ ਲੜਦੇ ਰਹੋ। ਇਹ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਹੈ, ਇਹ ਜਮਹੂਰੀਅਤ ਹੈ, ਜਿਸ ਨੂੰ ਜਿਹੜਾ ਸਾਡੇ ਵੀ ਕਈ ਵੀਰ ਭੈਣਾਂ ਨੂੰ ਲੱਗਦਾ ਹੈ ਕਿ ਜੀ ਅਸੀਂ ਬਹੁਤ ਖੁਸ਼ ਹਾਂ, ਅਸੀਂ ਬਹੁਤ ਸੁਖੀ ਹਾਂ। ਸੋ ਇਹ ਅਸਲੀ ਜਮਹੂਰੀਅਤ ਦਾ ਨਕਸ਼ਾ ਹੈ ਜਿਹੜਾ ਕਿ ਸੁਪਰੀਮ ਕੋਰਟ ਹੀ ਖੁਦ ਮੰਨ ਰਿਹਾ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।